सर वालेकुम सलाम। और सर केड़ी डोर तैयार कर रहे हो? ए भाई 2 नंबर डोर तैयार कर रहे हैं। अच्छा 2 नंबर तो बड़ा की गलत है कि नहीं यार नंबर दो है जो रूल कटे ना रूल के हिसाब में डोर लग रही है। ठीक हो गया। ए कच लगा रहे हो तुसी? ए शीशा नु करने बरीक शीशा हुंदा है। ठीक हो गया। ए डोर है कि केमिकल? पाई ने केमिकल डोर इथे लग नहीं सकदी क्योंकि उन्होंने दे प्लांट लगा है ने उन्होंने दे मटीरियल लगा है। ਇੱਥੇ ਬਕਾਇਦਾ ਉਹ ਡੋਰ ਲੱਗ ਰਹੀ ਹੈ ਜਿਹੜੀ ਸੂਤੀ ਡੋਰ ਤੁਸੀਂ ਕਹਿੰਦੇ ਇਹ ਜਿਹੜੀ ਡੋਰ ਕੈਮੀਕਲ ਹੁੰਦੀ ਨਾ ਇਹ ਮਸ਼ੀਨ ਤੇ ਲੱਗਦੀ ਹੈ। ਮੱਛੀ ਬਣੇ ਡੋਰ ਨਹੀਂ ਜਰੀਗੀ ਉਹ ਲੱਗਦੀ ਮਸ਼ੀਨ ਦੇ ਉੱਤੇ। ਉਹ ਮਾਝਾ ਸਾਜਾ ਜੋ ਵੀ ਇਹਨਾਂ ਦਾ ਲਹਿਰਾ ਸਿਸਟਮ ਹੈਗਾ ਉਹਨਾਂ ਦੇ ਲਿਕਵਿਡ ਹੁੰਦੇ ਨੇ ਉਹ ਲਿਕਵਿਡ ਚੜਾਉਂਦੇ ਹੈਗੇ ਨੇ। ਲਾਇਸੈਂਸ ਬਣ ਗਿਆ ਹੈ ਤੁਹਾਡਾ? ਹਾਂ ਜੀ ਸਭ ਤੋਂ ਬਣ ਗਿਆ ਜੀ। ਤੇ ਇਹ ਕਿਦੋਂ ਤੋਂ ਸ਼ੁਰੂ ਕਰ ਰਹੇ ਹੋ ਇਹਨੂੰ ਸੇਲ ਕਰਨਾ? ਸੇਲ ਕਰਨਾ ਸ਼ੁਰੂ ਕਰ ਰਹੇ ਹਾਂ ਪਹਿਲੀ ਤੋਂ ਬਾਅਦ। ਅੱਛਾ ਹਾਲੀ ਕਿਸੇ ਨੂੰ ਨਹੀਂ ਦੇ ਰਹੇ? ਕਿਸੇ ਨੂੰ ਇੱਕ ਗਿੱਠ ਨਹੀਂ ਦੇ ਰਹੇ ਅਸੀਂ ਰੂਲ ਦੇ ਮੁਤਾਬਿਕ ਚੱਲ ਰਹੇ ਹਾਂ ਅਸੀਂ। ਕੁਝ ਲੋਕਾਂ ਨੂੰ ਅਸੀਂ ਮਿਲੇ ਹੋ ਕਹਿ ਰਹੇ ਮਹਿੰਗੀ ਦੇ ਰਹੇ ਹੋ ਬੜੀ ਡੋਰ। ਉਹ ਪਾਣੀ ਨਾਲ ਮਹਿੰਗੀ ਮੁੰਗੀ ਦੇ ਹੀ ਨਹੀਂ ਕਿਸੇ ਨੂੰ ਮਹਿੰਗੀ ਕਿਸੇ ਨੇ ਇੱਥੇ ਸਟਾਕ ਕਰਨੇ ਪਏ ਰੇਟ ਵੀ ਨਹੀਂ ਦੱਸ ਰਹੇ ਕਿਸੇ ਨੂੰ ਡਰਾ ਰਹੇ ਆ। ਚਲੋ ਜੀ ਹਟ ਹੀ ਰਹੋ ਕਿਉਂਕਿ ਆਰਡਰ ਬਹੁਤ ਜ਼ਿਆਦਾ ਹੈਗੇ ਨੇ। ਅੱਛਾ ਉਹਦੀ ਵਜ੍ਹਾ ਨਾਲ ਨਾ ਅੱਗੋਂ ਨਾ ਅਸੀਂ ਕਿਸੇ ਕੋ ਆਰਡਰ ਫੜਨੇ ਆ ਨਾ ਕਿਸੇ ਨੂੰ ਦੇ ਰਹੇ ਆ ਤੇ ਜਿਹੜਾ ਆਰਡਰ ਫੜਿਆ ਨਾ ਪਹਿਲੇ ਉਹ ਅਸੀਂ ਪੂਰਾ ਕਰਨੇ ਪਏ। ਇਹ ਥੋੜਾ ਮੇਕਿੰਗ ਦੱਸੋ ਹਾਂ ਸ਼ੁਰੂ ਤੋਂ ਕਿਵੇਂ ਇਹ ਧਾਗੇ ਤੋਂ ਕਿੱਥੋਂ ਸ਼ੁਰੂ ਕਰਦੇ ਔਰ ਕਿੱਥੇ ਤੱਕ ਪਹੁੰਚਦਾ ਹੈ? ਪਹਿਲੇ ਇਹਨਾਂ ਨੂੰ ਰੰਗ ਲੱਗਦਾ ਹੈਗਾ ਰੰਗ ਆਮ ਧਾਗਾ ਹੁੰਦਾ ਹੈ? ਆਮ ਧਾਗਾ ਹੁੰਦਾ ਸੂਤੀ ਧਾਗਾ ਕਹਿੰਦੇ ਨੇ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੂੰ ਰੰਗ ਲੱਗਦਾ ਫਿਰ ਮਾਝਾ ਲੱਗਦਾ ਹੈਗਾ ਸ਼ੀਸ਼ਾ ਲੱਗਦਾ ਫਿਰ ਉਸ ਤੋਂ ਬਾਅਦ ਤੀਸਰੇ ਹੱਥ ਜਾ ਕੇ ਤਿਆਰ ਹੁੰਦੀ। ਇਹ ਮਾਝਾ ਕੀ ਹੁੰਦਾ ਸਰ? ਮਾਝੇ ਨੂੰ ਪੇੜੀ ਦਾ ਮਾਝਾ ਜਿਹਨੂੰ ਅਸੀਂ ਡੋਰ ਨੂੰ ਦਾ ਧਾਰ ਬਣਾਉਣੀ ਹੁੰਦੀ ਉਹਨੂੰ ਮਾਝਾ ਕਹਿੰਦੇ ਆ ਅਸੀਂ। ਤੇ ਤੀਸਰੇ ਹੱਥ ਜਾ ਕੇ ਡੋਰ ਤਿਆਰ ਹੁੰਦੀ। ਨਹੀਂ ਤੇ ਇਹ ਜਿਹੜਾ ਤੁਸੀਂ ਕੱਚ ਉੱਪਰ ਲਗਾ ਰਹੇ ਹੋ ਇਹ ਭਾਈ ਨੇ ਇੱਕ ਬੈਲੈਂਸ ਹੀਗਾ ਦਾ ਪਿੰਨਾਂ ਲਪੇਟਣ ਦਾ ਇੱਕ ਫਨ ਹੀਗਾ। ਅੱਛਾ ਇਹ ਆਮ ਬੰਦਾ ਫਨ ਉਹ ਬੰਦੇ ਕੱਚ ਲੱਗ ਜਿਹੜਾ ਹੁੰਦਾ ਉਹ ਨਹੀਂ ਹੁੰਦਾ? ਨਹੀਂ ਇਹ ਕੱਚ ਕੁਝ ਨਹੀਂ ਆਂਦਾ ਇੱਕ ਡੋਰ ਦਾ ਇੱਕ ਪੀੜੀ ਦਾ ਬੈਲੈਂਸ ਕਰ ਰਹੇ ਹਾਂ ਅਸੀਂ। ਜਿਹੜੇ ਪਿੰਨਾ ਬਣਾਉਣ ਵਾਲੇ ਬੰਦੇ ਨੇ ਉਹ ਮਰ ਖੱਪ ਗਏ ਨੇ 25 ਸਾਲ ਪਹਿਲੇ। ਇਹ ਪਿੰਨਾ ਬਣਾਉਣ ਵਾਲੇ ਬੰਦੇ ਕੋਈ ਨਹੀਂ ਗਏ। ਚਰਖੀ ਵਾਲੇ ਕਾਰੀਗਰ ਬਹੁਤ ਸੀ ਉਹਦੇ ਤੇ ਪਾਉਣ ਦੀ ਲੱਗ ਗਈ। ਹੁਣ ਅਸੀਂ ਸਿਰਫ ਪਿੰਨਾ ਬਣਾ ਰਹੇ ਹਾਂ। ਚੰਦ ਬੰਦੇ ਜਿਹੜੇ ਜੂਨੇ ਪਏ ਨੇ 25 ਸਾਲ ਪੁਰਾਣੇ ਉਹ ਪਿੰਨਾ ਦਾ ਫਨ ਜਾਣਦੇ ਨੇ। ਆਮ ਬੰਦਾ ਕੋਈ ਨਹੀਂ ਕਰ ਸਕਦਾ। ਤੁਹਾਡਾ ਕਿੰਨਾ ਤਜਰਬਾ ਵੈਸੇ ਉਦੋਂ 25 ਸਾਲ ਪਹਿਲੇ? ਉਸ ਤੋਂ ਪਹਿਲੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ? ਪਾਇਨਾ ਸੀ ਮੈਂ ਨਾ 14-15 ਸਾਲਾਂ 'ਚ ਆਪਣਾ ਅੱਡਾ ਸ਼ੁਰੂ ਕਰ ਲਿਆ ਸੀ। ਉਸ ਤੋਂ ਬਾਅਦ ਮਾਸ਼ਾਅੱਲਾ ਬੜੀ ਇੱਜ਼ਤ ਦਿੱਤੀ ਕੰਮ ਦੇ ਵਿੱਚ। ਅੱਛਾ ਕੰਮ ਕੀਤਾ ਬੜਾ ਨਾਮ ਕਮਾਇਆ ਲੋਕਾਂ ਬੜੇ ਸਲਾਮ ਕੀਤੇ। ਹੁਣ ਉਹ ਇੱਕ ਟਾਈਮ ਫਿਰ ਆ ਗਿਆ ਲੋਕੀ ਜਿਹੜੇ ਸਾਡੇ ਮੂੰਹ ਮੋੜ ਕੇ ਲੰਘਦੇ ਹੁਣ ਉਹ ਸਲਾਮ ਕਰਦੇ ਨੇ ਆ ਕੇ ਦੁਬਾਰਾ ਆਰਡਰ ਆਉਣ ਲੱਗ ਪਏ ਨੇ ਪੁਰਾਣੇ ਬੰਦਿਆਂ ਦੇ। ਹਾਂ ਪੁਰਾਣੇ ਬੰਦੇ ਜਿਹੜੇ ਨਾ ਹੁਣ ਉਹ ਆ ਕੇ ਸਲਾਮ ਕਰਦੇ ਨੇ। ਜਿਹੜਾ ਕਿ ਬੁਲਾਉਣ ਦਾ ਰਵਾਦਾਰ ਨਹੀਂ ਇਹ ਬੰਦੇ। ਇਹੋ ਜਿਹੇ ਬੰਦਾ ਵਕਤ ਤੇ ਗੁਜ਼ਰਿਆ ਉਹ ਜਿਹੜਾ ਸਾਨੂੰ ਪੁੱਛਦੇ ਨਹੀਂ। ਇਹਨਾਂ ਮਰੀ ਨਵਾਜ਼ ਦੀ ਬਹੁਤ ਸ਼ੁਕਰੀਆ। ਸਾਡੀ ਵੀ ਇੱਜ਼ਤ ਹੋਈ ਹੈ। ਇਹਨੇ ਮੀਡੀਆ ਵਾਲੇ ਜ਼ਿੰਦਗੀ 'ਚ ਵੇਖੇ ਨਹੀਂ ਗਏ ਸਾਡੇ ਭਰਾ। ਇਹ ਦਿਹਾੜੀ 10-10 ਬੰਦੇ ਆ ਰਹੇ ਨੇ 5 ਜਾ ਰਹੇ ਨੇ 5 ਆ ਰਹੇ ਨੇ 2 ਜਾ ਰਹੇ ਨੇ 3 ਆ ਰਹੇ ਨੇ। ਸਾਡੀ ਦਿਹਾੜੀ ਤੋਂ ਇੰਨੀ ਕੁ ਖੁਸ਼ੀ ਹੋਈ ਹੈ ਇੰਤਹਾ ਦੀ ਖੁਸ਼ੀ ਹੈ। ਸਾਨੂੰ ਤਾਂ ਕੋਈ ਬੱਚਤ ਹੋਵੇ ਨਾ ਹੋਵੇ ਜਿੰਨੀ ਸਾਡੀ ਮਸ਼ਹੂਰੀ ਹੋ ਗਈ ਇਹਨੇ 'ਚ ਸਾਡਾ ਕੋਈ ਕੋਈ ਪਾਇਆ ਖੂਨ ਵੱਧ ਗਿਆ। ਬਸ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਜਾਨ? ਦੁਬਾਰਾ ਰੋਜ਼ਗਾਰ ਦੀ ਇਜਾਜ਼ਤ ਮਿਲ ਗਈ ਜਿਹੜੀ? ਬੜੇ ਖੁਸ਼ ਹਾਂ ਜੀ ਬੜੇ ਖੁਸ਼ ਹਾਂ। ਮਰਿਆ ਨਵਾਜ਼ ਤੇ ਬਹੁਤ ਖੁਸ਼ ਹਾਂ। ਖੁਸ਼ ਹੋ ਮਰੀਮ ਨਵਾਜ਼? ਬਹੁਤ ਖੁਸ਼ ਹਾਂ ਜੀ। ਆਵਾਮ ਖੁਸ਼ ਹੈ ਤੇ ਅਸੀਂ ਖੁਸ਼ ਹਾਂ। ਜੋ ਗਵਰਨਮੈਂਟ ਦੇ ਰੂਲ ਨੇ ਨਾ ਮੇਰਾ ਖਿਆਲ ਹੈ ਕਿ ਸਭ ਦੋਸਤਾਂ ਨੂੰ ਪਾਕਿਸਤਾਨੀਆਂ ਨੂੰ ਚਾਹੀਦਾ ਕਿ ਆਪਣੇ ਰੂਲ ਜਿਹੜੇ ਨਾ ਉਹ ਤੋੜਨ ਨਾ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਮੇਨ ਚੀਜ਼ ਹੈ ਦੇਖੋ ਜੀ ਕਿਸੇ ਦਾ ਨੁਕਸਾਨ ਹੋ ਜਾਵੇ। ਤੁਸੀਂ ਇੱਥੇ ਕੀ ਦੇਖਣ ਆਏ ਹੋ ਜਾਂ ਕੋਈ ਖਰੀਦਦਾਰੀ ਕਰਨ ਆਏ ਹੋ? ਅਸੀਂ ਦੇਖਣ ਆਏ ਆ। ਅੱਛਾ ਕਿ ਕਿਹੜਾ ਇੱਥੇ ਕੋਈ ਨਵਾਂ ਹੀ ਕੰਮ ਤੁਸੀਂ ਲਾਹੌਰੀਏ ਹੀ ਹੋ? ਅਸੀਂ ਲਾਹੌਰੀਏ ਜੀ। ਬੜਾ ਤੁਹਾਨੂੰ ਸ਼ੌਕ ਪਸੰਦ ਯਾਦ ਹੈ ਪੁਰਾਣੀ? ਸਾਨੂੰ ਬੜਾ ਸ਼ੌਕ ਸੀ ਬੜਾ ਖੇਲੇ ਆ ਜੀ ਅਸੀਂ ਇਹ ਤੰਗਬਾਜ਼ੀ ਸੀ ਕਰਨੇ ਸਾਂ ਲੇਕਿਨ ਜਦੋਂ ਦੇ ਹਾਦਸੇ ਹੋਏ ਫਿਰ ਬਿਲਕੁਲ ਹੀ ਫਰਕ ਕਰਤੀ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਇੱਕ ਤਿਉਹਾਰ ਮਨਾਇਆ ਜਾਏਗਾ ਲੇਕਿਨ ਇੱਕ ਤਰੀਕੇ ਨਾਲ ਹਰ ਚੀਜ਼ ਨੂੰ ਜਿਹੜਾ ਨਾ ਬਾਕੀ ਰਾਜ਼ੀ ਹੋ ਬਸੰਤ ਹੋਣ ਤੇ? ਦਿਲੋਂ ਨਹੀਂ ਰਾਜ਼ੀ। ਦਿਲੋਂ ਨਹੀਂ ਰਾਜ਼ੀ ਕਿਉਂ? ਕੀ ਵਜ੍ਹਾ? ਕਿਉਂਕਿ ਜਿਹਦਾ ਦੇਖੋ ਜੀ ਜਵਾਨ ਪੁੱਤਰ ਮਰ ਜਾਂਦਾ ਨਾ ਉਹਦੇ ਵਾਸਤੇ ਇਸ ਟਾਈਮ ਪੁੱਛ ਕੇ ਦੇਖੋ ਕਿ ਉਹ ਕੀ ਕਹਿੰਦਾ ਹੋਏਗਾ। ਤੁਸੀਂ ਸਰ ਕੀ ਕਹਿਣਾ ਚਾਹੋਗੇ? ਸਰ ਮੈਂ ਕਹਿਣਾ ਚਾਹੁੰਦਾ ਕਿ ਪਹਿਲੇ ਤੇ ਇਹ ਤਿਉਹਾਰ ਹੋਣਾ ਹੀ ਨਹੀਂ ਚਾਹੀਦਾ। ਇਹਦੀ ਕਿਹੜੀ ਅਸੀਂ ਪਾਕਿਸਤਾਨ 'ਚ ਅਸੀਂ ਮਜਬੂਰੀ ਪੈ ਗਈ ਸੀ ਕਿ ਇਹ ਤਿਉਹਾਰ ਨੂੰ 20 ਸਾਲ ਬਾਅਦ ਇਜਾਜ਼ਤ ਦਿੱਤੀ ਗਈ ਹੈ। 20 ਸਾਲ ਅਗਰ ਇਹਦੇ ਪਾਬੰਦੀ ਲੱਗੀ ਰਹੀ ਹੈ ਤੇ ਆਇਆ ਸਾਡੀ ਇਕਨੋਮੀ ਸ਼ਾਰਟ ਹੋ ਗਈ ਸੀ। ਸਾਡੇ ਗਰੀਬ ਨੂੰ ਕੋਈ ਪਰੇਸ਼ਾਨੀ ਆਉਣ ਲੱਗ ਪਈ ਸੀ। ਸਾਡੀ ਮਜ਼ਦੂਰੀ ਘੱਟ ਹੋਣ ਲੱਗ ਗਈ ਸੀ ਜਾਂ ਸਾਡੇ 'ਚ ਗੁਰਬਤ ਆਉਣ ਲੱਗ ਗਈ ਸੀ। ਇਹ ਆਉਣ ਨਾਲ ਇਹ ਕਹਿ ਰਹੇ ਨੇ ਕਿ ਜੀ ਬੇਰੁਜ਼ਗਾਰੀ ਖਤਮ ਹੋ ਜੇ। ਕੀ ਹੋਏਗਾ ਇਹਦੇ ਨਾਲ? ਕੋਈ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਕਿਸੇ ਚੀਜ਼ ਦਾ ਫਾਇਦਾ ਹੋਵੇ ਤੇ ਮਹਿਜ਼ ਖੇਲ ਤਮਾਸ਼ੇ ਨੂੰ ਤੁਸੀਂ ਮਤਲਬ ਅਪਰੂਵ ਕਰ ਰਹੇ ਹੋ ਨਾ। ਕਿਹੜੇ ਖੇਲ ਹੋਣੇ ਚਾਹੀਦੇ ਨੇ ਤੁਹਾਡੇ? ਖੇਲ ਕ੍ਰਿਕਟ ਹੋਣਾ ਚਾਹੀਦਾ, ਹਾਕੀ ਹੋਣੀ ਚਾਹੀਦੀ ਹੈ, ਫੁੱਟਬਾਲ ਹੋਣਾ ਚਾਹੀਦਾ, ਕਬੱਡੀ ਹੋਣੀ ਚਾਹੀਦੀ ਹੈ। ਜਿਹੜੇ ਨਜ਼ਰ ਆਵੇ ਕਿ ਖੇਲ ਹੋ ਰਹੇ ਨੇ ਇਹ ਕੋਈ ਖੇਲ ਤਾਂ ਨਹੀਂ ਹੈਗਾ।
ਹੈ ਤੇ ਪੈਸੇ ਦਾ ਉਜਾੜ ਹੈਗਾ ਆਵਾਮ ਕੋਲ ਤੇ ਅੱਗੇ ਰੋਟੀ ਖਾਣ ਜੋਗੇ ਪੈਸੇ ਨਹੀਂ ਹੈ ਦੱਸੋ ਹੁਣ ਤੁਸੀਂ ਅਗਰ ਇਹਦਾ ਰੇਟ ਦਾ ਪਤਾ ਕਰਕੇ ਮੈਨੂੰ ਦੱਸੋ ਨਾ ਦਾ ਰੇਟ ਕੀ ਹੈ ਪਿੰਨੇ ਦਾ ਸਰ ਤੁਸੀਂ ਜਦੋਂ ਉਡਾਣੀ ਨਹੀਂ ਮੈਂ ਰੇਟ ਮੈਂ ਕੀ ਨਹੀਂ ਮੇਰਾ ਗੱਲ ਸੁਣੋ ਮੇਰਾ ਪਾਕਿਸਤਾਨ ਹੈ ਮੈਂ ਇਹ ਜ਼ਿੰਮੇਵਾਰੀ ਮੇਰੇ ਪਾਕਿਸਤਾਨ ਦੀ ਵੀ ਡੋਰ ਸਸਤੀ ਆਵਾਮ ਨੂੰ ਮਿਲਣੀ ਚਾਹੀਦੀ ਸਸਤੀ ਨਹੀਂ ਮਿਲਣੀ ਚਾਹੀਦੀ ਮਿਲਣੀ ਨਹੀਂ ਚਾਹੀਦੀ ਇਹ ਸਿਰਫ ਇੱਕ ਟੌਡ ਮਾਫੀਆ ਬਿਊਰੋਕਰੇਟ ਦਾ ਤੁਹਾਡਾ ਜਿਹੜਾ ਪੈਸਾ ਇਕੱਠਾ ਕਰਨਾ ਚਾਹੁੰਦਾ ਹੈ ਜਿਹੜੇ ਮਫਾਦਾਤ ਨੇ ਨਾ ਸਰ ਉਹ ਗਰੀਬ ਬੰਦੇ ਲੱਗੇ ਇਹਨੂੰ ਕਿਹੜੇ ਬਿਊਰੋਕਰੇਟ ਇਹ 20 ਸਾਲ ਚੱਲ ਰਹੇ ਨੇ ਗਰੀਬਾਂ ਨੂੰ 3 ਦਿਨ 10 ਤਰੀਕ ਤੋਂ ਬਾਅਦ ਫਿਰ ਕਿਹੜਾ ਉਡਾਏਗਾ 10 ਦਿਨ ਚ ਅਗਰ ਤੁਸੀਂ ਗੁਰਬਤ ਮਕਾਨਾ ਚਾਹੁੰਦੇ ਹੋ ਤੇ ਬੜੀ ਵੈਲ